ਵਾਰਿਸ ਸ਼ਾਹ ਬਿਨ ਕਰਦੋਂ ਜ਼ਬਾ ਕਰੀਏ, ਵਾਰਿਸ ਸ਼ਾਹ ਬਿਨ ਕਰਦੋਂ ਜ਼ਬਾ ਕਰੀਏ, ਬੋਲ ਨਾਲ ਜ਼ਬਾਨ ਰਸੀਲੀਏ ਨੀ ਕਾਰਦ ਛੁਰੀ। ਕਿ ਵਾਰਿਸ ਸ਼ਾਹ ਕਿਸੇ ਨੂੰ ਜ਼ੇਰ ਕਰਨਾ ਹੋਵੇ, ਕਿਸੇ ਨੂੰ ਰਾਮ ਕਰਨਾ ਹੋਵੇ, ਕਿਸੇ ਨੂੰ ਆਪਣੇ ਵੱਸ ਵਿੱਚ ਕਰਨਾ ਹੋਵੇ ਤੇ ਛੁਰੀਆਂ ਨਾਲ ਕੋਈ ਵੱਸ ਨਹੀਂ ਹੁੰਦਾ। ਜ਼ੋਰ ਜ਼ਬਰਦਸਤੀ ਕੀਤਿਆਂ ਆਪਣਾ ਢਿੱਲ ਵਿਖਾਇਆ ਕੋਈ ਕਿਸੇ ਦੇ ਕਾਬੂ ਨਹੀਂ ਹੁੰਦਾ। ਮਿੱਠਾ ਬੋਲਣੇ ਨਾਲ ਬੰਦਾ ਕਾਬੂ ਹੁੰਦਾ ਹੈ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ਰਾਹੀਰ ਵਾਰਿਸ ਸ਼ਾਹ ਦੀ ਇੱਕ ਨਵੀਂ ਕਿਸ਼ਤ ਵਿੱਚ ਸਾਰਿਆਂ ਸੱਜਣਾਂ ਨੂੰ ਜੀ ਆਇਆਂ ਨੂੰ। ਬਹੁਤ ਸਾਰੇ ਸੱਜਣ ਇਹ ਵੀ ਆਖਦੇ ਨੇ ਕਿ ਕਿੱਸੇ ਦਾ ਜਿਹੜਾ ਰੂਹਾਨੀ ਪਹਿਲੂ ਹੈ ਉਹ ਵੀ ਨਾਲ ਨਾਲ ਬਰਾਬਰ ਦੱਸਿਆ ਜਾਵੇ। ਅਤੇ ਮੈਂ ਪਹਿਲੇ ਵੀ ਅਰਜ਼ ਕੀਤੀ ਹੈ ਕਿ ਰੂਹਾਨੀ ਜਿਹੜਾ ਹੁੰਦਾ ਹੈ ਹਰ ਇਨਸਾਨ ਦਾ ਆਪਣਾ ਆਪਣਾ ਅੰਦਰੂਨੀ ਮਾਮਲਾ ਹੁੰਦਾ ਹੈ। ਉਸ ਦੀ ਆਪਣੀ ਸਮਝ ਆਉਂਦੀ, ਉਸ ਦੀ ਆਪਣੀ ਮੰਜ਼ਿਲ ਆਉਂਦੀ ਹੈ ਆਪਣੀ ਮੰਜ਼ਿਲ ਦੇ ਹਿਸਾਬ ਨਾਲ। ਅਤੇ ਜਿਤਨਾ ਕੋਈ ਕਿਸੇ ਦਾ ਸੀਨਾ ਰੋਸ਼ਨ ਹੁੰਦਾ ਹੈ ਉਸ ਹਿਸਾਬ ਨਾਲ ਉਸ ਨੂੰ ਉਸ ਗੱਲ ਦੀ ਸਮਝ ਆਉਂਦੀ ਹੈ। ਅਤੇ ਮੈਂ ਇਸ਼ਾਰਤਨ ਜਿਹੜਾ ਨਾਲ ਇਸ ਦਾ ਰੂਹਾਨੀ ਪਹਿਲੂ ਜਿਹੜਾ ਉਸ ਦਾ ਇਸ਼ਾਰਤਨ ਜ਼ਿਕਰ ਕਰਦਾ ਰਹਾਂਗਾ ਅਤੇ ਉਸ ਤੋਂ ਅੱਗੇ ਤੁਸੀਂ ਖੁਦ ਹੀ ਸਮਝਣਾ ਹੈ। ਮੇਰਾ ਮਕਸਦ ਹੈ ਕਿ ਹੀਰ ਵਾਰਿਸ ਸ਼ਾਹ ਮੁਕੰਮਲ ਲੋਕ ਲਫ਼ਜ਼ਾਂ ਦੇ ਮਾਨਿਆਂ ਨਾਲ ਅਤੇ ਲਫ਼ਜ਼ਾਂ ਉਹਨਾਂ ਦੀ ਅਦਾਇਗੀ ਨਾਲ ਸਾਰੇ ਲੋਕ ਸਮਝ ਸਕਣ। ਮੇਰਾ ਅਸਲ ਮਕਸਦ ਇਹ ਹੀ ਹੈ। ਪਿਛਲੀ ਕਿਸ਼ਤ ਵਿੱਚ ਜਿਹੜਾ ਜ਼ਿਕਰ ਹੋਇਆ ਹੀ ਕਿ ਜਿੱਥੇ ਰਾਂਝਾ ਹੀਰ ਦੀ ਸੇਜ 'ਤੇ ਸੁੱਤਾ ਹੈ, ਉਹ ਆਪਣੀਆਂ ਸਹੇਲੀਆਂ ਨਾਲ ਲੈ ਕੇ ਆਈ ਹੈ ਅਤੇ ਉਸ ਨੂੰ ਉਠਾਇਆ ਹੈ, ਉਸ ਨੂੰ ਛਮਕਾਂ ਮਾਰੀਆਂ, ਜਗਾਇਆ ਹੈ। ਅਤੇ ਉਸ ਦਾ ਅਗਰ ਮੈਂ ਤੁਹਾਨੂੰ ਰੂਹਾਨੀ ਪਹਿਲੂ ਥੋੜ੍ਹਾ ਜਿਹਾ ਦੱਸਾਂ, ਜਿੱਥੇ ਉਹ ਹੀਰ ਉਸ ਨੂੰ ਆਖਦੀ ਹੈ ਕਿ ਉੱਠੀ ਸੁੱਤਿਆ ਸੇਜ ਅਸਾਡੜੀ ਤੋਂ ਲੰਮਾ ਸੁਸਰੀ ਵਾਂਗ ਕੀ ਪਿਆ ਹੈ ਵੇ, ਜਾਂ ਜਿਵੇਂ ਆਖਦੀ ਹੈ ਕਿ ਕੋਈ ਲੰਬੜਾ ਪਦ ਹੈ ਤੁਧ ਕੀਤਾ, ਪੈਂਡੇ ਪੈਂਦਿਆਂ ਹੀ ਥੱਕ ਗਿਆ ਹੈ ਵੇ। ਇਸ ਦਾ ਰੂਹਾਨੀ ਪਹਿਲੂ ਇਹ ਹੈ ਕਿ ਇੱਥੇ ਹੁਣ ਜਿਹੜੀ ਰੂਹ ਹੈ ਇਨਸਾਨ ਦੀ ਉਹ ਜਿਸਮ ਨੂੰ ਸਮਝਾ ਰਹੀ ਹੈ, ਉਸ ਨੂੰ ਝੰਜੋੜ ਰਹੀ ਹੈ ਕਿ ਜਿਸਮ ਹੁਣ ਦੁਨੀਆ 'ਤੇ ਆ ਗਿਆ ਹੈ। ਜਿਵੇਂ ਉਹ ਰਾਂਝਾ ਨਦੀ ਪਾਰ ਕਰਕੇ ਅਤੇ ਉਸ ਬੇਲੇ ਵਿੱਚ ਆ ਗਿਆ ਅਤੇ ਹੁਣ ਉਹ ਦੁਨੀਆ ਜਿਹੜਾ ਇਹ ਜੰਗ ਦਾ ਇਲਾਕਾ ਹੈ ਇਸ ਕਿੱਸੇ ਦੇ ਵਿੱਚ, ਇਹ ਦਰਅਸਲ ਦੁਨੀਆ ਹੈ। ਕਿ ਵਾਰਿਸ ਸ਼ਾਹ ਦੇ ਨੇ ਨਾ ਕਿ ਦੁਨੀਆ ਜਾਣ ਇਵੇਂ ਜਿਵੇਂ ਜੰਗ ਪੇਕੇ, ਕਿ ਜਿਵੇਂ ਉਹ ਹੀਰ ਦੇ ਪੇਕਿਆਂ ਦਾ ਇਲਾਕਾ ਜੰਗ ਹੈ, ਉਹ ਦਰਅਸਲ ਇਹ ਦੁਨੀਆ ਹੈ। ਅਤੇ ਇਨਸਾਨ ਹੁਣ ਦੁਨੀਆ 'ਚ ਆ ਗਿਆ ਅਤੇ ਜਿਸ ਵੇਲੇ ਦੁਨੀਆ ਤੋਂ ਆਇਆ ਹੈ ਉਸ ਵੇਲੇ ਉਹਦੀ ਰੂਹ ਉਸ ਨੂੰ ਝੰਜੋੜ ਰਹੀ ਹੈ, ਉਸ ਨੂੰ ਸਮਝਾ ਰਹੀ ਹੈ ਕਿ ਤੂੰ, ਕਿਉਂਕਿ ਰੂਹ ਦੇ ਹੁਕਮ ਸਾਰੇ ਮੰਨਣੇ ਤੇ ਜਿਸਮ ਨਹੀਂ ਨੇ। ਦੁਨੀਆ 'ਤੇ ਜਿਤਨੇ ਵੀ ਕੰਮ ਕਾਜ ਕਰਨੇ ਨੇ ਉਹ ਇਸ ਜਿਸਮ ਨੇ ਕਰਨੇ ਨੇ। ਅਤੇ ਉਹ ਉਸ ਨੂੰ ਆਖਦੀ ਹੈ ਕਿ ਉੱਠੀ ਸੁੱਤਿਆ ਸੇਜ ਅਸਾਡੜੀ ਤੋਂ, ਜਾਂ ਉਹ ਆਖਦੀ ਹੈ ਕਿ ਕੋਈ ਲੰਬੜਾ ਪਦ ਹੈ ਤੁਧ ਕੀਤਾ, ਕਿ ਪੈਂਡੇ ਪੈਂਦਿਆਂ ਹੀ ਥੱਕ ਗਿਆ ਹੈ ਵੇ। ਅਜੇ ਤੇਰਾ ਤੂੰ ਜਿਹੜਾ ਪਿਛਲਾ ਸਫ਼ਰ ਕਰਕੇ ਆਇਆ ਜੰਨਤ 'ਚੋਂ ਨਿਕਲਣ ਦਾ, ਇਸ ਦੁਨੀਆ 'ਤੇ ਆਉਣ ਦਾ, ਮਾਂ ਦੇ ਪੇਟ ਵਿੱਚ ਜਿਹੜੇ ਵੀ ਤੇਰੇ ਉਹ ਵਕਤ ਗੁਜ਼ਰੇ ਨੇ, ਉਹ ਕੋਈ ਐਡਾ ਲੰਮਾ ਸਫ਼ਰ ਨਹੀਂ ਤੇਰਾ। ਅਸਲ ਸਫ਼ਰ ਤੇਰਾ ਹੁਣ ਸ਼ੁਰੂ ਹੋਇਆ ਇਸ ਦੁਨੀਆ ਵਿੱਚ, ਇਸ ਜਹਾਨ ਵਿੱਚ, ਜਿੱਥੇ ਲੋਕਾਂ ਨਾਲ ਤੇਰੇ ਮਾਮਲੇ ਹੋਣੇ ਨੇ, ਜਿੱਥੇ ਤੇਰੇ ਅੰਗ ਸਾਕਾਂ ਨਾਲ ਮਾਮਲੇ ਹੋਣੇ ਨੇ, ਜਿੱਥੇ ਤੈਨੂੰ ਜਗ੍ਹਾ ਜਗ੍ਹਾ 'ਤੇ ਸਤਾਇਆ ਵਹਿਣਾ ਹੈ, ਤੇਰੇ ਹੱਕ ਮਾਰੇ ਵਹਿਣੇ ਨੇ, ਤੈਨੂੰ ਸੱਚੇ ਹੁੰਦਿਆਂ ਵੀ ਲੋਕਾਂ ਨੇ ਝੂਠਿਆਂ ਕਰਨਾ ਹੈ, ਤੈਨੂੰ ਦੁੱਖ ਦੇਣੇ ਨੇ, ਤੈਨੂੰ ਤਕਲੀਫਾਂ ਦੇਣੀਆਂ। ਅਤੇ ਇੱਥੇ ਹੁਣ ਇਸ ਜਹਾਨ ਵਿੱਚ ਇਹ ਸਾਰਾ ਕੋਈ ਤੂੰ ਜਰਨਾ ਹੈ, ਬਰਦਾਸ਼ਤ ਕਰਨਾ। ਅਤੇ ਉਹ ਉਸ ਨੂੰ ਛਮਕਾਂ, ਰੂਹ ਆਪਣੇ ਜਿਸਮ ਨੂੰ ਰੂਹ ਛਮਕਾਂ ਮਾਰ ਕੇ ਜਗਾ ਰਹੀ ਹੈ ਕਿ ਤਗੜਾ ਹੋ, ਜਾਗ, ਇਸ ਜਹਾਨ ਵਿੱਚੋਂ ਗੁਜ਼ਰ ਨਹੀਂ, ਅਜੇ ਬੜਾ ਤੇਰਾ ਲੰਮਾ ਸਫ਼ਰ ਹੈ। ਤੂੰ ਹੁਣ ਨਾਲ ਹੀ ਥੱਕ ਗਿਆ, ਥੱਕਿਆ ਕੰਮ ਨਹੀਂ ਹੋਣਾ, ਮੈਂ ਤੇਰੇ ਨਾਲ ਹਾਂ, ਤੂੰ ਇਸ ਪੈਂਡੇ ਪੈ ਜਾ। ਉਸ ਨੂੰ ਆਖਦੀ ਹੈ ਨਾ, ਬੁਰੇ ਦਿਨਾਂ ਦੀਆਂ ਤੇਰੀਆਂ ਫੇਰੀਆਂ ਨੇ, ਬੁਰੇ ਦਿਨਾਂ ਦੀਆਂ ਤੇਰੀਆਂ ਫੇਰੀਆਂ ਨੇ, ਵਸ ਸੋਟਿਆਂ ਦੇ ਪੈ ਗਿਆ ਹੈ ਵੇ। ਕਿ ਹੁਣ ਇਹ ਬੁਰੇ ਦਿਨਾਂ ਦੀਆਂ ਫੇਰੀਆਂ ਤੋਂ ਮੁਰਾਦ ਇਹ ਹੈ ਕਿ ਇਸ ਜਹਾਨ ਵਿੱਚ ਬੜਾ ਔਖਾ ਵਕਤ ਗੁਜ਼ਰਨਾ ਹੈ। ਵਸ ਸੋਟਿਆਂ ਦੇ ਪੈ ਗਿਆ ਹੈ। ਸੋਟਿਆਂ ਦੀ ਗੱਲ ਮਜਾਜ਼ਨ ਹੈ ਕਿ ਦੁੱਖ ਆਉਣੇ ਨੇ। ਦੂਜੇ ਲਫ਼ਜ਼ਾਂ ਵਿੱਚ ਇਹ ਹੈ ਕਿ ਇਸ ਜਹਾਨ ਵਿੱਚ ਤੈਨੂੰ ਦੁੱਖ ਆਉਣੇ ਨੇ, ਤੂੰ ਝੱਲਣੇ ਨੇ, ਤਗੜਾ ਹੋ, ਹੌਸਲਾ ਕਰ, ਉੱਠ, ਸੌਂ ਨਹੀਂ। ਇਹ ਜਹਾਨ ਸਹਿ ਕੇ ਗੁਜ਼ਾਰਨਾ ਨਹੀਂ, ਇੱਥੇ ਉੱਠ ਕੇ ਅਤੇ ਲੰਗੋਟਾ ਕੱਸ ਕੇ ਇਸ ਜਹਾਨ ਵਿੱਚ, ਇਸ ਜਹਾਨ ਦੇ ਲੋਕਾਂ ਨਾਲ ਤੂੰ ਮਾਮਲੇ ਕਰਨੇ, ਤੂੰ ਵਰਤਾਰੇ ਕਰਨੇ। ਹੁਣ ਜਿਸ ਵੇਲੇ ਉਸ ਆ ਕੇ ਉਸ ਨੂੰ ਜਗਾਇਆ ਹੈ, ਝਿੜਕਿਆ ਹੈ, ਅੱਜ ਦੀ ਕਿਸ਼ਤ ਹੁਣ ਸ਼ੁਰੂ ਕਰਦੇ ਹਾਂ। ਕੂਕੇ ਮਾਰ ਹੀ ਮਾਰ ਤੇ ਪਕੜ ਛਮਕ, ਕੂਕੇ ਮਾਰ ਹੀ ਮਾਰ ਤੇ ਪਕੜ ਛਮਕ, ਪਰੀ ਆਦਮੀ ਤੇ ਕਹਿਰਵਾਨ ਹੋਈ। ਪਰੀ
ਆਦਮੀ 'ਤੇ ਕਹਿਰਵਾਨ ਹੋਈ ਕਿ ਹੁਣ ਉਹ ਰੂਹ ਨੂੰ ਤਸ਼ਬੀਹ ਪਰੀ ਨਾਲ ਦੇ ਰਹੇ ਨੇ ਕਿ ਪਰੀ ਤੇ ਮੁਹੱਬਤ ਕਰਨ ਵਾਲੀ ਏ, ਪਰੀ ਤੇ ਇੱਕ ਬੜੇ ਨਰਮੋ ਨਾਜ਼ਕ ਮਜ਼ਾਜ ਵਾਲੀ ਏ, ਉਹ ਹੁਣ ਇਨਸਾਨ ਤੇ ਆਦਮੀ 'ਤੇ ਕਹਿਰਵਾਨ ਹੋ ਰਹੀ ਹੈ ਸਿਰਫ ਇਸ ਵਜ੍ਹਾ ਤੋਂ ਕਿ ਉਹ ਆ ਕੇ ਸਹਿ ਗਿਆ ਹੈ, ਜਹਾਨ ਵਿੱਚ ਆ ਕੇ ਸਹਿ ਗਿਆ ਹੈ ਅਤੇ ਉਸ ਦੇ ਉੱਤੇ ਹੁਣ ਉਹ ਕਹਿਰਵਾਨ ਹੋਈ ਹੈ। ਉਹਦੇ ਉੱਤੇ ਬੜਾ ਉਸ ਗੁੱਸਾ ਕੀਤਾ ਹੈ, ਉਸ ਨੂੰ ਜਗਾਇਆ ਹੈ ਕਿ ਜਾਗ। ਰਾਂਝੇ ਉੱਠ ਕੇ ਆਖਿਆ ਵਾਹ ਸੱਜਣ, ਰਾਂਝੇ ਉੱਠ ਕੇ ਆਖਿਆ ਵਾਹ ਸੱਜਣ, ਹੀਰ ਹੱਸ ਕੇ ਤੇ ਮਿਹਰਬਾਨ ਹੋਈ। ਉਹ ਜਿਸ ਵੇਲੇ ਉਸ ਰਾਂਝੇ ਨੇ ਹੀਰ ਨੇ ਛਮਕਾਂ ਮਾਰੀਆਂ ਤੇ ਉਸ ਬਜਾਏ ਅੱਗੋਂ ਗੁੱਸਾ ਕਰਨਾ ਦੇ ਉੱਠ ਕੇ ਤੇ ਉਹਦੇ ਵੱਲ ਵੇਖ ਕੇ ਤੇ ਹੱਸ ਕੇ ਆਖਿਆ ਵਾਹ ਸੱਜਣਾ ਤੂੰ ਵੀ ਮੈਨੂੰ ਮਾਰਨਾ ਹੀ ਆਈ। ਤੇ ਜਿਸ ਵੇਲੇ ਉਸੇ ਗੱਲ ਕੀਤੀ ਤੇ ਉਹਦਾ ਹਾਸਾ ਨਿਕਲ ਗਿਆ, ਹੀਰ ਦਾ ਹਾਸਾ ਨਿਕਲ ਗਿਆ। ਹੁਣ ਉਹ ਖੁਸ਼ ਹੋ ਗਈ ਤੇ ਉਹਦੇ ਉੱਤੇ ਮਿਹਰਬਾਨ ਹੋ ਗਈ। ਕੱਛੇ ਵੰਝਲੀ ਕੰਨ ਦੇ ਵਿੱਚ ਵਾਲੇ, ਕੱਛੇ ਵੰਝਲੀ ਕੰਨ ਦੇ ਵਿੱਚ ਵਾਲੇ, ਜ਼ੁਲਫ ਮੁਖੜੇ ਤੇ ਪਰੇਸ਼ਾਨ ਹੋਈ। ਹੁਣ ਹੀਰ ਜਿਸ ਵੇਲੇ ਉਸ ਨੂੰ ਜਗਾਇਆ, ਉਸ ਦਾ ਹੁਸਨ ਵੇਖਿਆ, ਕੱਛੇ ਵੰਝਲੀ, ਕੱਛ ਬਗਲ ਨੂੰ ਆਖਦੇ ਨੇ ਕਿ ਉਹਦੀ ਬਗਲ ਵਿੱਚ ਵੰਝਲੀ ਏ ਤੇ ਕੰਨਾਂ ਵਿੱਚ ਵਾਲੇ ਨੇ, ਗੱਭਰੂਆਂ ਦੀ ਨਿਸ਼ਾਨੀ ਹੈ ਤੇ ਉਹਦੇ ਮੁਖੜੇ ਉੱਤੇ ਉਹਦੀਆਂ ਜ਼ੁਲਫਾਂ ਜਿਹੜੀਆਂ ਖਿਲ ਰਹੀਆਂ ਹੋਈਆਂ ਨੇ, ਪਰੇਸ਼ਾਨ ਹੋਈਆਂ ਨੇ। ਉਸ ਦਾ ਉਹ ਹੁਸਨ ਵੇਖ ਕੇ ਹੀਰ ਜਿਹੜੀ ਏ ਉਹ ਹੈਰਾਨ ਵੀ ਹੋ ਗਈ ਤੇ ਪਰੇਸ਼ਾਨ ਵੀ ਹੋ ਗਈ। ਬਿੰਨੇ ਵਾਲ ਚੂਨੇ ਬੀਨੀ ਚੰਦ ਰਾਂਝਾ, ਨੈਣ ਕਜਲੇ ਦੀ ਘੁਮਸਾਨ ਹੋਈ। ਬਿੰਨੇ ਵਾਲ ਚੂਨੇ, ਚੂਨੇ ਲੰਮਿਆਂ ਵਾਲਾਂ ਨੂੰ ਪਟਿਆਂ ਆਖਦੇ ਨੇ। ਬਿੰਨੇ ਵਾਲ, ਬਿੰਨੇ ਯਾਨੀ ਖੁਸ਼ਬੂ ਵਿੱਚ ਗੁੱਝੇ ਹੋਏ, ਖੁਸ਼ਬੂ ਵਾਲੇ ਤੇਲ ਨਾਲ ਤਰ ਹੋਏ ਹੋਏ। ਬਿੰਨੇ ਵਾਲ, ਚੂਨੇ ਲੰਮੀਆਂ ਪਟੀਆਂ। ਬੀਨੀ ਚੰਦ ਰਾਂਝਾ, ਬੀਨੀ ਚੰਦ ਇੱਕ ਕਿਸੇ ਜ਼ਮਾਨੇ 'ਚ ਇੱਕ ਭਗਤ ਗੁਜ਼ਰਿਆ ਹੈ ਜਿਹੜਾ ਬੜਾ ਸੋਹਣਾ ਸੀ ਅਤੇ ਉਹਦੀਆਂ ਲੰਮੀਆਂ ਜ਼ੁਲਫਾਂ ਇੰਝ ਜਾਣ ਕੇ ਅੱਧੀਆਂ ਚਿਹਰੇ ਤੋਂ ਇੱਕ ਪਾਸੇ, ਅੱਧੀਆਂ ਚਿਹਰੇ ਤੋਂ ਇੱਕ ਪਾਸੇ, ਅਤੇ ਉਹਦੀਆਂ ਲੰਮਿਆਂ ਵਾਲਾਂ ਦੇ ਵਿੱਚ ਉਸ ਦਾ ਸੋਹਣਾ ਅਤੇ ਚਿੱਟਾ ਮੁਖੜਾ ਦਿਸਦਾ ਹੀ। ਇਹ ਉਸ ਨਾਲ ਤਸ਼ਬੀਹ ਦੇ ਰਹੇ ਨੇ ਕਿ ਬਿੰਨੇ ਵਾਲ ਚੂਨੇ ਬੀਨੀ ਚੰਦ ਰਾਂਝਾ, ਨੈਣ ਕਜਲੇ ਦੀ ਗੁਮਸਾਨ ਹੋਈ। ਹੁਣ ਉਹ ਹੀਰ ਦੇ ਕਜਲੇ ਵਾਲੀਆਂ ਅੱਖਾਂ ਦੀ ਅਤੇ ਰਾਂਝੇ ਦੀਆਂ ਅੱਖਾਂ ਦੀ ਆਪਸ 'ਚ ਜੰਗ ਹੋਈ, ਗੁਮਸਾਨ। ਉਹਨਾਂ ਵਿੱਚ ਆਪਸ ਵਿੱਚ ਉਹਨਾਂ ਦੀਆਂ ਨਜ਼ਰਾਂ ਦੀ, ਉਹਨਾਂ ਦੀਆਂ ਅੱਖਾਂ ਦੀ, ਉਹਨਾਂ ਦੇ ਨੈਣਾਂ ਦੀ ਲੜਾਈ ਹੋਈ। ਸੂਰਤ ਯੂਸਫ ਦੀ ਵੇਖ ਤੈਮੂਸ ਬੇਟੀ ਸਣੇ ਮਲ ਕੇ ਬਹੁਤ ਹੈਰਾਨ ਹੋਈ। ਤੈਮੂਸ ਬੇਟੀ ਤੋਂ ਮੁਰਾਦ ਹੈ ਹਜ਼ਰਤ ਜ਼ੁਲੈਖਾ ਕਿ ਹੀਰ ਨੂੰ ਰਾਂਝੇ ਵਿੱਚੋਂ ਇੰਜ ਹੁਸਨ ਨਜ਼ਰ ਆਇਆ ਹੈ ਕਿ ਜਿਵੇਂ ਜ਼ੁਲੈਖਾ ਨੂੰ ਹਜ਼ਰਤ ਯੂਸਫ ਨਜ਼ਰ ਆਇਆ। ਉਹਨਾਂ ਦਾ ਹੁਸਨ ਵੇਖ ਕੇ ਜਿਵੇਂ ਜ਼ੁਲੈਖਾ ਹੈਰਾਨ ਹੋ ਗਈ ਹੈ, ਇੰਜ ਹੀ ਹੀਰ ਰਾਂਝੇ ਦਾ ਹੁਸਨ ਵੇਖ ਕੇ ਤੇ ਹੈਰਾਨ ਹੋ ਗਈ ਹੈ। ਸਣੇ ਮਲ ਕੇ ਬਹੁਤ ਹੈਰਾਨ ਹੋਈ। ਮਾਲਕ ਤੋਂ ਮੁਰਾਦ ਹੈ ਕਿ ਜਿਹੜਾ ਇੱਕ ਮਿਸਰ ਦਾ ਤਾਜਰ ਆਈ, ਮਾਲਕ ਬਿਨ ਅਜ਼ਹਰ, ਜਿਸ ਨੇ ਹਜ਼ਰਤ ਯੂਸਫ ਅਲੈਹਿਸਲਾਮ ਨੂੰ ਖੂਹ ਵਿੱਚੋਂ ਕੱਢਿਆ ਹੀ ਤੇ ਵੇਖ ਕੇ ਹੈਰਾਨ ਹੋ ਗਈ ਕਿ ਐਡਾ ਸੋਹਣਾ, ਐਡਾ ਸੋਹਣਾ ਤੇ ਇਸ ਨੂੰ ਕੋਈ ਖੂਹ ਵਿੱਚ ਸੱਟ ਗਿਆ ਹੈ। ਕਿ ਜਿਵੇਂ ਮਾਲਕ ਬਿਨ ਅਜ਼ਹਰ ਹਜ਼ਰਤ ਯੂਸਫ ਦਾ ਹੁਸਨ ਵੇਖ ਕੇ ਹੈਰਾਨ ਹੋਇਆ ਤੇ ਹਜ਼ਰਤ ਜ਼ੁਲੈਖਾ ਹਜ਼ਰਤ ਯੂਸਫ ਦਾ ਹੁਸਨ ਵੇਖ ਕੇ ਹੈਰਾਨ ਹੋਈ, ਇੰਝ ਹੀ ਹੀਰ ਰਾਂਝੇ ਨੂੰ ਵੇਖ ਕੇ ਹੈਰਾਨ ਹੋ ਗਈ। ਨੈਣ ਮਸਤ ਕਲੇਜੜੇ ਵਿੱਚ ਧਾਣੇ, ਨੈਣ ਮਸਤ ਕਲੇਜੜੇ ਵਿੱਚ ਧਾਣੇ, ਹੀਰ ਘੋਲ ਗਤੀ ਕੁਰਬਾਨ ਹੋਈ। ਹੀਰ ਘੋਲ ਗਤੀ ਕੁਰਬਾਨ ਹੋਈ। ਘੋਲ ਗਤੀ ਤੋਂ ਮੁਰਾਦ ਵੀ ਇਹ ਕਿ ਕੁਰਬਾਨ ਹੋ ਗਈ, ਉਸ ਤੋਂ ਵਾਰੇ ਹੋ ਗਈ। ਨੈਣ ਮਸਤ ਕਲੇਜੜੇ ਵਿੱਚ ਧਾਣੇ ਕਿ ਉਸ ਰਾਂਝੇ ਦੇ ਮਸਤ ਨੈਣ ਜਿਹੜੇ ਨੇ, ਉਹਦੀਆਂ ਮਸਤ ਅੱਖਾਂ, ਉਹ ਤੀਰਾਂ ਆਰ ਹੀਰ ਦੇ ਕਲੇਜੇ ਵਿੱਚ ਖੁੱਭ ਗਈਆਂ, ਉਹਦੇ ਵਿੱਚ ਧੰਸ ਗਈਆਂ ਧਾਣੇ। ਉਹਨੂੰ ਵੇਖਦਿਆਂ ਹੀਰ ਜੋ ਖੁਸ਼ੀ ਹੋਈ, ਉਹਨੂੰ ਵੇਖਦਿਆਂ ਹੀਰ ਜੋ ਖੁਸ਼ੀ ਹੋਈ, ਅਕਲ ਭੁੱਲ ਗਈ ਪਰੇਸ਼ਾਨ ਹੋਈ। ਕਿ ਉਸ ਨੂੰ ਵੇਖ ਕੇ ਹੀਰ ਐਡੀ ਖੁਸ਼ ਹੋਈ ਏ, ਐਡੀ ਖੁਸ਼ ਹੋਈ ਏ ਕਿ ਉਹਨੂੰ ਆਪਣੀ ਹੋਸ਼ ਹੀ ਨਹੀਂ ਰਹੀ, ਉਸ ਨੂੰ ਆਪਣੀ ਉਹਦੀ ਅਕਲ ਟਿਕਾਣੇ ਹੀ ਨਹੀਂ ਰਹੀ ਉਸ ਦਾ ਹੁਸਨ ਵੇਖ ਕੇ। ਰੂਪ ਜੱਟ ਦਾ ਵੇਖ ਕੇ ਜਾਗ ਲੱਥੀ, ਰੂਪ ਜੱਟ ਦਾ ਵੇਖ ਕੇ ਜਾਗ ਲੱਥੀ, ਹੀਰ ਵਾਰ ਗਤੀ ਸਰਗਰਦਾਨ ਹੋਈ। ਰੂਪ ਜੱਟ ਦਾ ਵੇਖ ਕੇ ਜਾਗ ਲੱਭੀ। ਜਾਗ ਤੋਂ ਮੁਰਾਦ ਹੁੰਦੀ ਹੈ ਕਿ ਇੱਕ ਐਸੀ ਸ਼ੈ ਜਿਹੜੀ ਕਿਸੇ ਸ਼ੈ ਦਾ ਜੋਹਰ ਤਬਦੀਲ ਕਰ ਦਿੰਦੀ ਹੈ, ਉਹਦੀ ਅਸਲ ਨੂੰ ਬਦਲ ਦਿੰਦੀ। ਜਿਵੇਂ ਕਿ ਦੁੱਧ ਨੂੰ ਦਹੀਂ ਦੀ ਜਾਗ ਲਾਈਏ ਤੇ ਉਹ ਦਹੀਂ ਬਣ ਜਾਂਦਾ ਹੈ, ਕਿ ਉਹਦੀ ਜਿਹੜੀ ਅਸਲ ਹੈ ਉਹਦਾ ਜੋਹਰ ਹੀ ਤਬਦੀਲ ਹੋ ਜਾਂਦਾ ਹੈ। ਕਿ ਜੱਟ ਦਾ ਰੂਪ ਵੇਖ ਕੇ ਹੀਰ ਨੂੰ ਵੀ ਜਾਗ ਲੱਗ ਗਈ ਕਿ ਉਸ ਦਾ ਮਜ਼ਾਜ ਬਦਲ ਗਿਆ, ਉਸ ਦੀ ਅਸਲ ਬਦਲ ਗਈ।
ਉਹ ਅੰਦਰੋਂ ਤਬਦੀਲ ਹੋ ਗਈ। ਹੀਰ ਵਾਰ ਗਤੀ ਸਰਗਰਦਾਨ ਹੋਈ। ਸਰਗਰਦਾਨ ਦਾ ਮਤਲਬ ਹੈ ਕਿ ਸਰ ਚਕਰਾ ਜਾਣਾ, ਕਿ ਉਸ ਨੂੰ ਵੇਖ ਕੇ ਉਹ ਅੰਦਰੋਂ ਬਿਲਕੁਲ ਬਦਲ ਗਈ। ਜਿਹੜਾ ਉਹਦਾ ਗੁੱਸਾ ਹੀ ਉਹ ਖ਼ਤਮ ਹੋ ਗਿਆ। ਗੁੱਸਾ ਛੱਡ ਕੇ ਤੇ ਉਸ ਦੇ ਉੱਤੇ ਇੱਕ ਮੁਹੱਬਤ ਦੀ ਲਹਿਰ ਉਹਦੇ ਦਿਲ ਉੱਤੇ ਚੱਲਣ ਲੱਗ ਪਈ ਕਿ ਉਸ ਦਾ ਅੰਦਰੋਂ ਜੌਹਰ ਹੀ ਤਬਦੀਲ ਹੋ ਗਿਆ। ਰਾਂਝੇ ਦਾ ਹੁਸਨ ਵੇਖ ਕੇ ਉਹਦਾ ਸਿਰ ਚਕਰਾ ਗਿਆ। ਭਲਾ ਹੋਇਆ ਮੈਂ ਤੈਨੂੰ ਨਾ ਮਾਰ ਬੈਠੀ, ਕਾਈ ਨਹੀਂ ਸੀ ਗੱਲ ਬੇਸ਼ਾਨ ਹੋਈ। ਸ਼ੁਕਰ ਖੁਦਾ ਦਾ, ਭਲਾ ਹੋਇਆ, ਬੜੀ ਚੰਗੀ ਗੱਲ ਹੋਈ ਕਿ ਮੈਂ ਤੈਨੂੰ ਮਾਰਿਆ ਨਹੀਂ ਤੇ ਕੋਈ ਗੱਲ ਤੇਰੀ ਸ਼ਾਨ ਦੇ ਖਿਲਾਫ ਮੈਂ ਨਹੀਂ ਕੀਤੀ। ਵਾਰਿਸ ਸ਼ਾਹ ਨਾ ਥਾਂ ਦਮ ਮਾਰਨੇ ਦੀ, ਵਾਰਿਸ ਸ਼ਾਹ ਨਾ ਥਾਂ ਦਮ ਮਾਰਨੇ ਦੀ, ਚਾਰ ਚਸ਼ਮ ਦੀ ਜਦੋਂ ਗੁਮਸਾਨ ਹੋਈ। ਕਿ ਜਿਸ ਵੇਲੇ ਅੱਖਾਂ ਚਾਰ ਹੁੰਦੀਆਂ ਤੇ ਉਹਨਾਂ ਦੀ ਆਪਸ 'ਚ ਅੱਖਾਂ ਦੀ ਜਿਸ ਵੇਲੇ ਲੜਾਈ ਹੁੰਦੀ ਹੈ, ਜਿਹੜੀ ਜੰਗ ਹੁੰਦੀ ਹੈ, ਉਸ ਵੇਲੇ ਕਿਸੇ ਨੂੰ ਉੱਚਾ ਸਾਹ ਲੈਣੇ ਦੀ ਮੋਹਲਤ ਵੀ ਨਹੀਂ ਲੱਭਦੀ। ਹੁਣ ਉਸ ਦੀਆਂ ਗੱਲਾਂ ਸੁਣ ਕੇ ਰਾਂਝਾ ਜਿਹੜਾ ਉਸ ਨੂੰ ਜਵਾਬ ਦਿੰਦਾ ਹੈ, ਉਸ ਨਾਲ ਗੱਲ ਕਰਦਾ ਹੈ ਕਿ ਰਾਂਝਾ ਆਖਦਾ, ਇਹ ਜਹਾਨ ਸੁਫਨਾ, ਮਰ ਜਾਣਾ ਹੀ ਮਤਵਾਲੀਏ ਨਹੀਂ। ਮਤਵਾਲੀ ਮਦਹੋਸ਼। ਰਾਂਝਾ ਆਖਦਾ, ਇਹ ਜਹਾਨ ਸੁਫਨਾ, ਮਰ ਜਾਣਾ ਹੀ ਮਤਵਾਲੀਏ ਨਹੀਂ। ਉਸ ਨੂੰ ਆਖਦਾ ਕਿ ਇਹ ਜਹਾਨ ਇੱਕ ਖਾਬ ਆ ਰਹੇ, ਇੱਕ ਸਰਾਬ ਹੈ, ਇੱਕ ਸੁਫਨਾ ਹੈ ਕਿ ਤੇਰੇ ਹੋਸ਼ ਭੁੱਲੇ ਹੋਏ ਨੇ, ਹੋਸ਼ ਆਪਣੇ ਟਿਕਾਣੇ ਕਰ, ਇੱਕ ਦਿਨ ਮਰਨਾ ਵੀ ਗਈ। ਤੁਸਾਂ ਜਿਹਾਂ ਪਿਆਰਿਆਂ ਇਹ ਲਾਜ਼ਮ ਆਏ ਗਏ ਮੁਸਾਫਰਾਂ ਪਾਲੀਏ ਨਹੀਂ। ਕਿ ਤੁਹਾਡੇ ਜਿਹਾਂ ਪਿਆਰ ਕਰਨ ਵਾਲਿਆਂ ਉੱਤੇ ਫਰਜ਼ ਹੈ ਆਉਂਦਿਆਂ ਜਾਂਦਿਆਂ ਨਾ ਪਾਲੋ। ਐਡਾ ਹੁਸਨ ਦਾ ਨਾ ਗੁਮਾਨ ਕਰੀਏ, ਐਡਾ ਹੁਸਨ ਦਾ ਨਾ ਗੁਮਾਨ ਕਰੀਏ, ਐਲੇ ਪਲੰਗ ਹੈ ਸਣੇ ਨਹਾਲੀਏ ਨਹੀਂ। ਉਹ ਰਾਂਝਾ ਹੀਰ ਨੂੰ ਆਖਦਾ ਹੈ ਕਿ ਐਡਾ ਇਹ ਆਪਣੇ ਰੂਪ ਦਾ ਗੁਮਾਨ ਨਾ ਕਰ, ਐਡਾ ਇਸ ਹੁਸਨ ਦਾ ਗੁਮਾਨ ਨਾ ਕਰ। ਇਹ ਤੇ ਡਰਦਾ ਪਿਛਾਵਾਂ ਹੈ ਤੇ ਜੇ ਤੈਨੂੰ ਲੱਗਦਾ ਹੈ ਕਿ ਮੇਰੇ ਇੱਥੇ ਸੌਣ ਨਾਲ ਤੇਰਾ ਪਲੰਗ ਖਰਾਬ ਹੋ ਗਿਆ ਤੇ ਐਲੇ ਪਲੰਗ ਹੈ ਸਣੇ ਨਹਾਲੀਏ। ਨਿਹਾਲੀਏ ਤੋਂ ਮੁਰਾਦ ਹੈ ਕਿ ਤੁਲਾਈ, ਜਿਹੜਾ ਗੱਦਾ ਹੁੰਦਾ ਹੈ ਚਾਰਪਾਈ ਦੇ ਥੱਲੇ, ਪਲੰਗ ਦੇ ਥੱਲੇ ਪਾਉਣ ਵਾਲਾ, ਕਿ ਇਹ ਆਪਣਾ ਤੇਰਾ ਗੱਦਾ ਵੀ, ਤੇਰੀ ਤੁਲਾਈ ਵੀ ਤੇ ਤੇਰਾ ਪਲੰਗ ਵੀ ਆਪਣਾ ਵੇਖ ਲੈ। ਕੋਈ ਜੇ ਇਹਦੇ ਖਰਾਬ ਹੋਇਆ ਤੇ ਦੱਸ, ਆਪਣਾ ਲੈ ਲੈ, ਤੂੰ ਆਪਣਾ ਸਾਂਭ ਲੈ। ਅਸਾਂ ਰੱਬ ਦਾ ਆਸਰਾ ਰੱਖਿਆ ਈ, ਅਸਾਂ ਰੱਬ ਦਾ ਆਸਰਾ ਰੱਖਿਆ ਈ, ਉੱਠ ਜਾਵਣਾ ਈ ਨੈਣਾ ਵਾਲੀਏ। ਅਸੀਂ ਕੋਈ ਸਾਰੀ ਜ਼ਿੰਦਗੀ ਇੱਥੇ ਰਹਿਣਾ ਈ, ਅਸੀਂ ਤੇ ਬਸ ਝੱਟ ਦੀ ਝੱਟ ਆਰਾਮ ਕੀਤਾ ਹੈ। ਅਸਾਂ ਤੇ ਸਾਡਾ ਤੇ ਅੱਲਾ ਤੇ ਭਰੋਸਾ ਹੈ। ਅਸੀਂ ਜਿਵੇਂ ਰੱਬ ਸਨ ਇੱਥੇ ਆਰਾਮ ਵਾਸਤੇ ਜਗ੍ਹਾ ਦੇ ਦਿੱਤੀ ਹੈ, ਅੱਗੇ ਵੀ ਦੇ ਦਿੱਤੀ। ਸਾਡਾ ਤੇ ਖੁਦਾ ਤੇ ਭਰੋਸਾ ਹੈ। ਅਸਾਂ ਤੇ ਕਿਦਾਂ ਟਿਕ ਕੇ ਨਹੀਂ ਬਣਾ, ਅਸਾਂ ਟੁਰਦਿਆਂ ਰਹਿਣਾ ਹੈ। ਇੱਜ਼ਤ ਨਾਲ ਮੁਸਾਫਰਾਂ ਗੱਲ ਕੀਜੇ, ਕਰ ਦਿਲ ਬਰੀ ਸਾਥ ਨਵਾਲੀਏ ਨਹੀਂ। ਨਵਾਲਣਾ ਤੋਂ ਮੁਰਾਦ ਇਹ ਹੁੰਦਾ ਕਿ ਕਿਸੇ ਨੂੰ ਪਾਲਣਾ, ਕਿਸੇ ਦੀ ਪਰਵਰਿਸ਼ ਕਰਨੀ। ਕਿ ਮੁਸਾਫਰਾਂ ਨਾਲ ਇਸ ਹਰ ਬੰਦਾ ਮੁਸਾਫਰ ਹੈ, ਇਸ ਜਹਾਨ 'ਤੇ ਹਰ ਬੰਦਾ ਹੀ ਮੁਸਾਫਰ ਹੈ। ਕਿਹੜਾ ਜਿਹੜਾ ਨਹੀਂ ਮੁਸਾਫਰ? ਕਿ ਮੁਸਾਫਰਾਂ ਨਾਲ ਇੱਜ਼ਤ ਤੇ ਇਨਕਸਾਰੀ ਨਾਲ ਗੱਲ ਕਰਨੀ ਚਾਹੀਦੀ ਹੈ। ਐਡਾ ਤੜਫ ਕੇ ਨਹੀਂ ਬੋਲਣਾ ਚਾਹੀਦਾ। ਹਰ ਬੰਦਾ ਮੁਸਾਫਰ ਹੈ ਤੇ ਮੁਸਾਫਰਾਂ ਨਾਲ, ਕਿਉਂਕਿ ਮੁਸਾਫਰ ਦਾ ਤੇ ਕੋਈ ਪਤਾ ਹੀ ਨਹੀਂ ਕਿ ਕਿਹੜੇ ਵੇਲੇ ਉਹ ਜਗ੍ਹਾ ਛੱਡ ਜਾਵੇ। ਇਨਸਾਨ ਦਾ ਕੀ ਭਰੋਸਾ ਕਿ ਇਹ ਦੁਨੀਆ ਕਿਸ ਵਕਤ ਛੱਡ ਜਾਵੇ। ਤੇ ਉਸ ਤੋਂ ਪਿੱਛੇ ਜਿਹੜਾ ਝਗੜਾ ਕਰਨ ਵਾਲਾ ਹੈ, ਜਿਹੜਾ ਝਿੜਕਣ ਵਾਲਾ ਹੈ, ਉਸ ਪਛਤਾਉਣਾ ਹੁੰਦਾ ਹੈ ਕਿ ਕਾਸ਼ ਮੈਂ ਇੰਝ ਨਾ ਕਰਦਾ। ਕਿ ਉਸ ਨਾਲ ਝਗੜਾ ਕਰੋ ਜਿਸ ਸਦਾ ਇੱਥੇ ਰਹਿਣਾ ਹੈ, ਜਿਹੜਾ ਹਮੇਸ਼ਾ ਰਹਿਣ ਵਾਲਾ ਹੈ, ਜਿਸ ਟੁਰ ਜਾਣਾ, ਜਿਸ ਮੁਸਾਫਰ ਹੋ ਜਾਣਾ। ਕੱਲ੍ਹ ਤੁਹਾਨੂੰ ਉਸ ਕੋਲੋਂ ਸ਼ਰਮਿੰਦਾ ਹੋਣ ਦਾ ਮੌਕਾ ਵੀ ਨਹੀਂ ਲੱਭਣਾ। ਤੇ ਉਸ ਨੂੰ ਪਿਆਰ ਨਾਲ ਉਸ ਨਾਲ ਗੱਲ ਕਰੀਏ। ਵਾਰਿਸ ਸ਼ਾਹ ਦੇ ਮਗਰ ਨਾ ਪਵੀਂ ਮੋਈਏ, ਵਾਰਿਸ ਸ਼ਾਹ ਦੇ ਮਗਰ ਨਾ ਪਵੀਂ ਮੋਈਏ, ਐਸ ਝੜਫ ਦੀ ਗੱਲ ਨੂੰ ਟਾਲੀਏ ਨਹੀਂ। ਝੜਫ ਦੀ ਗੱਲ ਹੁੰਦੀ ਹੈ ਕਿ ਕਿਸੇ ਨੇ ਝਿੜਕਣਾ, ਸਮਝਾਉਣ ਵਾਸਤੇ ਝਿੜਕਣਾ, ਤੰਬੀਹ ਕਰਨੀ ਕਿ ਮੇਰੇ ਮਗਰ ਨਾ ਪਾਓ, ਵਾਰਿਸ ਸ਼ਾਹ ਦੇ ਮਗਰ ਨਾ ਪਾਓ। ਇਹ ਜਿਹੜੀ ਹੈ ਤੂੰ ਆ ਕੇ ਝਗੜਾ ਸ਼ੁਰੂ ਕਰ ਦਿੱਤਾ ਹੈ ਨਾ, ਕੋਸ਼ਿਸ਼ ਕਰਕੇ ਇਸ ਨੂੰ ਟਾਲਣੇ ਵਾਲੀ ਗੱਲ ਕਰੀਏ। ਇਹ ਝਗੜਾ ਚੰਗਾ ਨਹੀਂ ਹੈ। ਹੁਣ ਚੂੰਕਿ ਹੀਰ ਉਸ 'ਤੇ ਮਿਹਰਬਾਨ ਹੋ ਗਈ ਹੈ, ਉਹਦਾ ਦਿਲ ਅੰਦਰੋਂ ਬਦਲ ਗਿਆ ਹੈ। ਉਸ ਵੇਲੇ ਉਸ ਦੀ ਇਹ ਗੱਲ ਸੁਣ ਕੇ ਤੇ ਉਹਨੇ ਗਵਾ ਦੀਏ, ਅਵੇ ਪਲੰਗ ਤੇ ਹੀਰ ਸਭ ਥਾਂ ਤੇਰੀ, ਅਵੇ ਹੀਰ ਤੇ ਪਲੰਗ ਸਭ ਥਾਂ ਤੇਰੀ, ਗੋਲ ਗਤੀਆਂ ਜਿਉੜਾ ਵਾਰਿਆ ਈ। ਬਈ ਇਹ ਸਾਰਾ ਕੁਝ ਤੇਰੇ ਹੀ ਹੈ। ਹੁਣ ਇਹ ਪਲੰਗ ਵੀ ਤੇਰਾ ਹੈ, ਇਹ ਹੀਰ ਵੀ ਤੇਰੀ ਹੈ, ਇਹ ਜਗ੍ਹਾ ਵੀ ਤੇਰੀ ਹੈ। ਮੈਂ ਤੇ ਹੁਣ ਤੇਰੇ ਤੇ ਕੁਰਬਾਨ ਹੋ ਗਈ ਹਾਂ। ਗੋਲ ਗਤੀਆਂ ਜਿਉੜਾ ਵਾਰਿਆ ਈ। ਜਿਉੜਾ ਜੀ, ਦਿਲ, ਮਨ, ਆਪਣੀ ਜਾਨ।
ਕਿ ਮੈਂ ਹੁਣ ਆਪਣਾ ਦਿਲ ਜਾਨ ਤੇਰੇ ਉੱਤੇ ਵਾਰ ਦਿੱਤਾ ਹੈ, ਮੈਂ ਹੁਣ ਤੇਰੇ ਤੇ ਕੁਰਬਾਨ ਹੋ ਗਈ ਹਾਂ, ਹੁਣ ਇਹ ਸਾਰਾ ਕੁਝ ਤੇਰੇ ਹੀ ਹੈ। ਨਾ ਹੀ ਗਾਲ ਕੱਢੀ ਹੱਥ ਜੋੜਨੀ ਆ, ਹੱਥ ਲਾ ਨਾ ਹੀ ਤੈਨੂੰ ਮਾਰਿਆ ਈ, ਕਿ ਮੈਂ ਤੇਰੇ ਅੱਗੇ ਹੱਥ ਜੋੜਨੀ ਆ, ਮੈਂ ਤੈਨੂੰ ਕੋਈ ਗਾਲ ਵੀ ਨਹੀਂ ਕੱਢੀ ਤੇ ਤੈਨੂੰ ਹੱਥ ਵੀ ਨਹੀਂ ਲਾਇਆ, ਤੈਨੂੰ ਮਾਰਿਆ ਵੀ ਮੈਂ ਕੋਈ ਨਹੀਂ ਤੈਨੂੰ ਮਾਰਿਆ। ਅਸਾਂ ਹੱਸ ਕੇ ਆਣ ਸਲਾਮ ਕੀਤਾ, ਕਿਉਂ ਜੇ ਹੁਣ ਅੰਦਰੋਂ ਬਦਲ ਗਈ ਏ, ਉਹਦਾ ਜੌਹਰ ਹੀ ਤਬਦੀਲ ਹੋ ਗਿਆ। ਅਸਾਂ ਹੱਸ ਕੇ ਆਣ ਸਲਾਮ ਕੀਤਾ, ਆਖ ਕਾਨੂੰ ਮਕਰ ਪਸਾਰਿਆ ਈ, ਕਿ ਅਸੀਂ ਤਾਂ ਤੈਨੂੰ ਹੱਸ ਕੇ ਆ ਕੇ ਸਲਾਮ ਕੀਤਾ, ਆਖ ਯਾਨੀ ਦੱਸ ਬਈ ਸਾਨੂੰ ਦੱਸ ਇਹ ਮੱਕਰ ਦਾ ਜਾਲ ਕਿਉਂ ਫੈਲਾ ਰਿਹਾ ਹੈ, ਇਹ ਕਿਹੜੀਆਂ ਤੂੰ ਗੱਲਾਂ ਕਰਕੇ ਮੈਨੂੰ ਤੂੰ ਆਪਣੇ ਮੱਕਰ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੈਂ ਤਾਂ ਤੈਨੂੰ ਹੱਸ ਕੇ ਸਲਾਮ ਕੀਤਾ, ਮੈਂ ਤੈਨੂੰ ਮਾਰਿਆ ਕੋਈ ਨਹੀਂ। ਅਸਾਂ ਮਿੰਨਤਾਂ ਕਰਾਂ ਤੇ ਪੈਰ ਪਗੜਾਂ, ਤੈਥੋਂ ਗੋਲਿਆ ਕੂੜਮਾ ਸਾਰਿਆ ਈ, ਕੂੜਮਾ ਕੁੰਬਾ ਖਾਨਦਾਨ ਕਬੀਲਾ, ਕਿ ਮੈਂ ਤੈਨੂੰ ਹੱਥ ਵੀ ਬੰਨ੍ਹਦੀ ਹਾਂ, ਤੇਰੇ ਪੈਰੀ ਵੀ ਹੱਥ ਲਾਉਂਦੀ ਹਾਂ ਕਿ ਹੁਣ ਤੂੰ ਗੁੱਸਾ ਨਾ ਕਰ, ਮੈਂ ਤੇ ਆਪਣਾ ਸਾਰਾ ਖਾਨਦਾਨ ਤੇਰੇ ਤੋਂ ਵਾਰ ਦਿੱਤਾ ਹੈ, ਆਪਣਾ ਸਾਰਾ ਖਾਨਦਾਨ ਤੇਰੇ ਤੋਂ ਕੁਰਬਾਨ ਕਰ ਦਿੱਤਾ ਹੈ। ਸੁੰਜੀ ਫਿਰਾਂ ਤਰਿੰਜਣੀ ਚੈਨ ਨਹੀਂ, ਸੁੰਜੀ ਫਿਰਾਂ ਤਰਿੰਜਣੀ ਚੈਨ ਨਹੀਂ, ਅੱਲਾ ਵਾਲਿਆਂ ਨੇ ਸਾਨੂੰ ਤਾਰਿਆ ਈ, ਕਿ ਮੈਂ ਉਦਾਸ ਤੇ ਵੀਰਾਨ ਤਰਿੰਜਣਾ ਵਿੱਚ ਫਿਰਦੀ ਹਾਂ, ਮੇਰੇ ਦਿਲ ਨੂੰ ਕਦੀ ਚੈਨ ਹੀ ਨਹੀਂ ਆਇਆ ਕਿ ਮੇਰੀ ਕੋਈ ਸ਼ੈ ਵਿਛੜੀ ਆਈ, ਕਿ ਅੱਲਾ ਵਾਲਿਆਂ ਨੇ ਸਾਨੂੰ ਤਾਰ ਦਿੱਤਾ ਹੈ ਤੇ ਸਾਡਾ ਜਿਹੜਾ ਸੰਗੀ ਆਈ ਉਹ ਸਾਨੂੰ ਮਿਲਾ ਦਿੱਤਾ ਹੈ। ਵਾਰਿਸ਼ਾ ਸ਼ਰੀਕ ਹੈ ਕੌਣ ਉਸਦਾ, ਵਾਰਿਸ਼ਾ ਸ਼ਰੀਕ ਹੈ ਕੌਣ ਉਸਦਾ, ਜਿਸ ਦਾ ਰੱਬ ਨੇ ਕੰਮ ਸਵਾਰਿਆ ਈ, ਕਿ ਹੁਣ ਇਹ ਮੇਰੇ ਨਾਲ ਇੰਜ ਦੀਆਂ ਗੱਲਾਂ ਨਾ ਕਰਕੇ ਮਰ ਜਾਣੇ ਤੇ ਇਹ ਜਾਨ ਸੁਖ ਨਹੀਂ। ਜਿਸ ਵੇਲੇ ਅੱਲਾ ਕੰਮ ਬਣਾ ਦਿੰਦਾ ਹੈ ਨਾ, ਉਸ ਵੇਲੇ ਕੰਮ ਸਾਰੇ ਬਣ ਜਾਂਦੇ ਨੇ। ਮੇਰਾ ਅੱਲਾ ਕੰਮ ਬਣਾ ਦਿੱਤਾ ਹੈ ਕਿ ਮੈਨੂੰ ਉਸ ਮੇਰਾ ਯਾਰ ਮਿਲਾ ਦਿੱਤਾ ਹੈ। ਰੰਝ ਜਦੋਂ ਹੁਣ ਵੇਖਿਆ ਕਿ ਇਹ ਮੇਰੇ ਤੇ ਮੁਹੱਬਤਾਂ ਦੇ ਜਾਲ ਪਾਉਂਦੀ ਪਈ ਏ, ਤੇ ਉਸ ਨੂੰ ਸਮਝਾਉਣ ਵਾਸਤੇ ਉਹ ਗੱਲ ਕਰਦਾ ਹੈ ਕਿ ਮਾਣ ਮਤੀਏ ਰੂਪ ਗੁਮਾਨ ਭਰੀਏ, ਮਾਣ ਮਤੀਏ ਰੂਪ ਗੁਮਾਨ ਭਰੀਏ, ਅਟਕੇਲੀਏ ਛੈਲ ਛਬੀਲੀਏ ਨੀ, ਮਾਣ ਮਤੀ ਗੁਰੂਰ ਵਿੱਚ ਬਦਮਸਤ, ਰੂਪ ਗੁਮਾਨ ਭਰੀ, ਆਪਣੇ ਹੁਸਨ ਤੇ ਨਾਜ਼ ਕਰਨ ਵਾਲੀ, ਅਟਕੇਲੀ ਸ਼ੋਖ ਤੇ ਚੰਚਲ, ਛੈਲ ਛਬੀਲੀ ਬਾਂਕੀ ਸੋਹਣੀ, ਆਸ਼ਕ ਭੋਰ ਫਕੀਰ ਤੇ ਨਾਗ ਕਾਲੇ, ਬਾਜ ਮੰਤਰੋਂ ਮੂਲ ਨਾ ਕੀਲੀਏ ਜੀ। ਆਸ਼ਕ ਭੌਰ ਫਕੀਰ ਤੇ ਨਾਗ ਕਾਲੇ, ਭੌਰ ਹੁੰਦਾ ਹੈ ਕਿ ਇੱਕ ਕਾਲੀ ਮੱਖੀ ਹੁੰਦੀ ਹੈ ਡੰਗ ਮਾਰਨੇ ਵਾਲੀ, ਕੰਵਲ ਦਿਆਂ ਫੁੱਲਾਂ ਤੇ ਉਹ ਬੰਨ੍ਹਦੀ ਏ ਤੇ ਉਹ ਵੀ ਡੰਗ ਮਾਰਦੀ ਏ। ਉਸ ਨੂੰ ਸਮਝਾ ਰਿਹਾ ਹੈ ਕਿ ਆਸ਼ਕ ਭੌਰ ਭੰਵਰਾ ਫਕੀਰ ਤੇ ਕਾਲੇ ਨਾਗ, ਬਾਜ ਮੰਤਰੋਂ ਮੂਲ ਨਾ ਕੀਲੀਏ ਜੀ, ਕੀਲਣਾ ਹੁੰਦਾ ਹੈ ਆਪਣੇ ਕਾਬੂ 'ਚ ਕਰਨਾ, ਕਿ ਇਹ ਜਿਹੜੀਆਂ ਚਾਰ ਸ਼ੈ ਨਾ, ਇਹਨਾਂ ਨਾਲ ਗੱਲ ਕਰਨ ਦੀ ਸਮਝ ਨਾ ਹੋਵੇ, ਇਹਨਾਂ ਦੇ ਨੇੜੇ ਜਾਣ ਦਾ ਗੁਰ ਬੰਦੇ ਨੂੰ ਨਾ ਪਤਾ ਹੋਵੇ ਤੇ ਇਹਨਾਂ ਨੂੰ ਛੇੜਨਾ ਨਹੀਂ ਚਾਹੀਦਾ। ਫਕੀਰ ਜਿਵੇਂ ਉਸ ਨੂੰ ਸਮਝਾ ਰਿਹਾ ਕਿ ਫਕੀਰ ਨੂੰ ਆਪਣੇ ਵਸ ਵਿੱਚ ਕਰਨੇ ਦਾ ਇੱਕੋ ਤਰੀਕਾ ਹੁੰਦਾ ਹੈ ਕਿ ਨਰਮੀ ਨਾਲ ਉਸ ਨਾਲ ਗੱਲ ਕਰੋ, ਇੱਜ਼ਤ ਨਾਲ ਗੱਲ ਕਰੋ, ਫਕੀਰ ਅੱਗੇ ਨਿਉ ਕੇ ਜਾਓ। ਫਕੀਰ ਦੁਨੀਆ ਦਾ ਸਾਬਰ ਤਰੀਨ ਬੰਦਾ ਹੁੰਦਾ ਹੈ, ਲਾਲਚ ਤੋਂ ਪਰੇ ਹੁੰਦਾ ਹੈ, ਦੁਨੀਆ ਦੀ ਕਿਸੇ ਮਾਦੀ ਸ਼ੈ ਨਾਲ ਉਸ ਨੂੰ ਕੋਈ ਉਲਫਤ ਨਹੀਂ ਹੁੰਦੀ, ਕੋਈ ਚਾਹ ਨਹੀਂ ਹੁੰਦੀ, ਕੋਈ ਉਸ ਨੂੰ ਲਾਲਚ ਨਹੀਂ ਹੁੰਦਾ, ਤੇ ਉਹ ਆਪਣਾ ਸਭ ਕੁਝ ਤਿਆਗ ਕੇ ਅੱਲਾ ਦੀ ਰਜ਼ਾ ਉੱਤੇ ਦੁਨੀਆ ਦੀ ਹਰ ਖੁਸ਼ੀ ਕੁਰਬਾਨ ਕਰਕੇ ਬੈਠਾ ਹੁੰਦਾ ਹੈ, ਤੇ ਉਸ ਨੂੰ ਤਾਂ ਕੋਈ ਲਾਲਚ ਦੁਨੀਆ ਦਾ ਨਹੀਂ ਹੁੰਦਾ ਹੈ। ਫਕੀਰ ਨਾਲ ਗੱਲ ਕਰਨ ਦਾ ਇੱਕੋ ਤਰੀਕਾ ਹੈ ਕਿ ਆਜਜ਼ੀ ਤੇ ਇਨਕਸਾਰੀ। ਇਹ ਜੋਬਣਾ ਠੱਗ ਬਾਜ਼ਾਰ ਦਾ ਏ, ਇਹ ਜੋਬਣਾ ਠੱਗ ਬਾਜ਼ਾਰ ਦਾ ਏ, ਟੂਣੇ ਹਾਰੀਏ ਰੰਗ ਰੰਗੀਲੀਏ ਨੀ, ਟੂਣੇ ਹਾਰੀ ਜਾਦੂਗਰਨੀ, ਇਹ ਜੋਬਣਾ ਠੱਗ ਬਾਜ਼ਾਰ ਦਾ ਏ। ਬਾਜ਼ਾਰ ਦੇ ਠੱਗ ਤੋਂ ਮੁਰਾਦ ਇਹ ਹੈ ਕਿ ਜਿਸ ਵੇਲੇ ਇੱਕ ਨੂੰ ਠੱਗ ਰਹਿੰਦਾ ਹੈ, ਇੱਕ ਨੂੰ ਲੁੱਟ ਲੈਂਦਾ ਹੈ ਤੇ ਰੁਕਦਾ ਨਹੀਂ, ਉਸ ਤੋਂ ਅਗਲੇ ਨੂੰ ਲੁੱਟਣ ਵਾਸਤੇ ਅਗਲੇ ਕੋਲ ਪੜ ਜਾਂਦਾ ਹੈ। ਤੇਰੇ ਪਲੰਗ ਦਾ ਰੰਗ ਨਾ ਰੂਪ ਘਟਿਆ, ਤੇਰੇ ਪਲੰਗ ਦਾ ਰੰਗ ਨਾ ਰੂਪ ਘਟਿਆ, ਨਾ ਕਰ ਸ਼ੋਧਿਆਂ ਨਾਲ ਬਖੀਲੀਏ ਨਹੀਂ, ਕਿ ਮੇਰੇ ਜੱਟ ਸੋਹਣੇ ਨਾਲ ਤੇਰੇ ਪਲੰਗ ਦਾ ਨਾ ਰੰਗ ਖਰਾਬ ਹੋਇਆ ਹੈ, ਨਾ ਇਹਦੀ ਕੋਈ ਖੂਬਸੂਰਤੀ 'ਚ ਫਰਕ ਆਇਆ ਹੈ। ਸ਼ੋਧੇ ਮਸਕੀਨ ਮਾੜੇ, ਨਾ ਕਰ ਸ਼ੋਧਿਆਂ ਨਾਲ ਬਖੀਲੀਏ ਨਹੀਂ, ਬਖੀਲੀ ਕੰਜੂਸੀ ਕਰਨਾ। ਅਸੀਂ ਤੁਸਾਂ ਨੂੰ ਵੇਖ ਕੇ ਮਸਤ ਹੋਏ, ਅਸੀਂ ਤੁਸਾਂ ਨੂੰ ਵੇਖ ਕੇ ਮਸਤ ਹੋਏ, ਤੁਸੀਂ ਹੋ ਗਏ ਵਾਂਗ ਤਹਿਸੀਲੀਏ ਨਹੀਂ। ਤਹਿਸੀਲ ਤੋਂ ਮੁਰਾਦ ਕਿ ਅਫਸਰ ਸ਼ਾਹੀ, ਕਿ ਜ਼ਰਾ ਜੇ ਅਸੀਂ ਤੈਨੂੰ ਵੇਖ ਕੇ ਮਸਤ ਕੇ ਹੋਏ ਹਾਂ ਤੇ ਤੂੰ ਹੁਣ ਸਾਡੇ ਉੱਤੇ ਅਫਸਰ ਬਣ ਕੇ ਚੜ੍ਹ ਦੌੜੀ ਹੈ, ਤੂੰ ਸਾਡੇ ਤੇ ਕੋਈ ਬਾਦਸ਼ਾਹ ਲੱਗ ਗਈ ਹੈ, ਐਡੇ ਤੂੰ ਹੁਣ ਨਖਰੇ ਵਿਖਾ ਰਹੀ ਹੈ। ਵਾਰਿਸ ਸ਼ਾਹ ਬਿਨ ਕਰਦੋਂ ਜ਼ਬਾ ਕਰੀਏ,
ਬੋਲ ਨਾਲ ਜ਼ਬਾਨ ਰਸੀਲੀਏ ਨਹੀਂ। ਕਿ ਵਾਰਿਸ ਸ਼ਾਹ ਕਾਰਦ ਦਾ ਮਤਲਬ ਛੁਰੀ, ਕਿ ਛੁਰੀ ਦੀ ਕੋਈ ਲੋੜ ਨਹੀਂ ਹੈ। ਅਗਰ ਕਿਸੇ ਨੂੰ ਤੁਸੀਂ ਕੀਲਣਾ ਹੈ, ਕਿਸੇ ਨੂੰ ਆਪਣੇ ਵੱਸ ਵਿੱਚ ਕਰਨਾ ਹੈ, ਕਿਸੇ ਨੂੰ ਆਪਣੇ ਕਾਬੂ 'ਚ ਕਰਨਾ ਹੈ, ਤੇ ਤੁਸਾਂ ਮਿੱਠੀ ਜ਼ੁਬਾਨ ਨੂੰ ਵਰਤੋ। ਮਿੱਠੀ ਜ਼ਬਾਨ ਉਹ ਹਥਿਆਰ ਹੈ ਕਿ ਜਿਹੜਾ ਛੁਰੀ ਤੋਂ ਬਿਹਤਰ ਕਾਰਗਰ ਹੈ। ਇੱਥੇ ਹੁਣ ਛੁਰੀ ਜਿਹੜੀ ਹੈ ਕਾਰਦ, ਉਹ ਜ਼ੁਲਮ ਦੇ ਮਾਨਿਆਂ 'ਚ ਨਹੀਂ ਆਏ, ਕਿਸੇ ਨੂੰ ਰਾਮ ਕਰਨਾ ਦੇ ਮਾਨਿਆਂ 'ਚ ਆਇਆ, ਕਿਸੇ ਨੂੰ ਆਪਣੇ ਜ਼ੇਰ ਕਰਨਾ। ਜਿਵੇਂ ਪਿੱਛੇ ਤੁਸੀਂ ਉਹ ਮਿਸਰਾ ਸੁਣਿਆ ਕਿ ਆਸ਼ਿਕ ਭੌਰ ਫਕੀਰ ਤੇ ਨਾਗ ਕਾਲੇ, ਬਾਜ ਮੰਤਰੋਂ ਮੂਲ ਨਾ ਕੀਲੀਏ ਜੀ। ਇਹ ਉਹ ਮੰਤਰ ਹੈ ਜਿਹੜਾ ਸਭ ਤੋਂ ਵੱਡਾ ਮੰਤਰ ਹੈ, ਉਹ ਹੈ ਮਿੱਠੀ ਜ਼ੁਬਾਨ। ਦੁਨੀਆ ਦਾ ਕੋਈ ਬੰਦਾ ਵੀ ਜਿਹੜਾ ਹੈ, ਕੋਈ ਜਿੱਡਾ ਤਗੜਾ ਹੈ, ਕੋਈ ਜਿੱਡਾ ਜ਼ਾਲਮ ਹੈ, ਜਿਸ ਵਕਤ ਉਹਦੇ ਨਾਲ ਪਿਆਰ ਨਾਲ ਗੱਲ ਕਰੋਗੇ ਤੇ ਉਹ ਜ਼ਰੂਰ ਟੁੱਟ ਜਾਏਗਾ। ਅੱਜ ਦੀ ਕਿਸ਼ਤ ਇੱਥੇ ਖ਼ਤਮ ਹੋਈ। ਵਸਦੇ ਰਹੋ, ਸਲਾਮਤ ਰਹੋ, ਤੇ ਹੁਣ ਦਿਓ ਇਜਾਜ਼ਤ। ਰੱਬ ਰਾਖਾ।